ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 25 ਜੁਲਾਈ 2019 10 ਸਾਵਨ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਜੋ ਐਪ ਹੈ ਉਸ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜੋ ਲਾਈਵ ਸਟ੍ਰੀਮ ਹੈ ਤੁਸੀਂ ਉਸ ਨੂੰ 24 ਆਵਰਸ ਦੇਖ ਸਕਦੇ ਹੋ। ਔਰ ਅਸੀਂ ਇਹ ਵੀ ਦੱਸ ਦਈਏ, ਇਹ ਵੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਸਾਡੇ ਜੋ ਜਿੰਨੇ ਵੀ ਪ੍ਰੋਗਰਾਮ ਹਨ ਟੀਵੀ 84 ਤੇ ਜਿੰਨੇ ਵੀ ਲਾਈਵ ਪ੍ਰੋਗਰਾਮ ਹੁੰਦੇ ਹਨ ਐਵਰੀਡੇ ਉਹ YouTube ਤੇ ਨਹੀਂ ਜਾ ਰਹੇ ਕੁਝ ਕਾਰਨਾਂ ਕਰਕੇ। ਸੋ ਅਸੀਂ ਇਹੀ ਅਪੀਲ ਕਰਾਂਗੇ ਕਿ ਜਦੋਂ ਅਪਲੋਡ ਹੁੰਦੇ ਨੇ ਉਸੇ ਦਿਨ ਹੀ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਔਰ ਜੋ ਤੁਹਾਡੇ ਰਾਏ ਤੇ ਕਮੈਂਟ ਨੇ ਉਹ ਵੀ ਤੁਸੀਂ ਉੱਥੇ ਹੀ ਜਾਂ ਭੇਜ ਸਕਦੇ ਹੋ, ਜਾਂ ਸਾਨੂੰ ਜਿਹੜੀ ਫੇਸਬੁੱਕ ਸਾਡੀ ਲਾਈਵ ਚੱਲਦੇ ਨੇ ਉਸ ਤੇ ਪ੍ਰੋਗਰਾਮ ਤੇ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ, ਜਾਂ ਜਿਹੜੀ ਸਾਡੀ ਈਮੇਲ ਆਈਡੀ ਹੈ ਉਸ ਤੇ ਵੀ ਤੁਸੀਂ ਉਹਨਾਂ ਨੂੰ ਭੇਜ ਸਕਦੇ ਹੋ ਜੋ ਤੁਹਾਡੇ ਕਮੈਂਟ ਨੇ। ਆਈਡੀ ਦਾ ਐਡਰੈਸ ਹੈਗਾ sos@tv84.tv। ਥੈਂਕ ਯੂ ਸੋ ਮਚ। ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ, ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦੋਵੇਂ ਹੀ ਪ੍ਰੋਗਰਾਮ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਵਾਸ਼ਿੰਗਟਨ ਵਿਜ਼ਿਟ, ਜਿਸ ਨੇ ਜਿਵੇਂ ਮੈਂ ਕੱਲ ਮੈਂਸ਼ਨ ਕਰ ਰਿਹਾ ਸੀ ਪਰ ਐਗਜ਼ੈਕਟ ਕੋਟ ਮੈਨੂੰ ਸ਼ੇਕਸਪੀਅਰ ਦੀ ਯਾਦ ਨਹੀਂ ਆ ਰਹੀ ਸੀ, ਪਰ ਅੱਜ ਇੱਕ ਫੁੱਲ ਫਲੈਜਡ ਆਰਟੀਕਲ ਡੌਨ ਦੇ ਵਿੱਚ ਛਪਿਆ ਔਰ ਉਸ ਦੇ ਲਿਖਣ ਵਾਲੇ ਨੇ ਮਾਈਕਲ ਕੁਗਲਮੈਨ ਜੀ, ਔਰ ਉਹਨਾਂ ਨੇ ਉਸ ਆਰਟੀਕਲ ਦਾ ਹੈਡਿੰਗ ਹੀ ਇਹ ਦਿੱਤਾ ਹੈ ਜਿਹੜਾ ਕਿ ਸ਼ੇਕਸਪੀਅਰ ਦੇ ਲਫ਼ਜ਼ ਨੇ, ਹੀ ਕੇਮ, ਹੀ ਸੌ, ਹੀ ਕੰਕਰਡ। ਇਹ ਬਹੁਤ ਫ੍ਰੀਕੁਐਂਟਲੀ ਕੋਟ ਹੁੰਦਾ ਹੈ ਕਿ ਵੀ ਉਹ ਆਇਆ, ਉਹਨੇ ਵੇਖਿਆ, ਫਤਿਹ ਕੀਤਾ। ਹੀ ਕੇਮ, ਹੀ ਸੌ, ਹੀ ਕੰਕਰਡ। ਸੋ ਇਸ ਆਰਟੀਕਲ 'ਚ ਬੜੀ ਡੀਟੇਲ ਦੇ ਵਿੱਚ ਮਾਈਕਲ ਨੇ ਸਾਰੇ ਹੀ ਨੁਕਤੇ ਕਿ ਇਹਨਾਂ 3 ਦਿਨਾਂ ਦੇ ਵਿੱਚ ਐਸਾ ਕੀ ਹੋਇਆ ਜਿਹੜਾ ਪਹਿਲਾਂ ਨਹੀਂ ਸੀ ਹੋਇਆ, ਕਿਵੇਂ ਰੋਲ ਰਿਵਰਸ ਹੋਏ, ਕਿਵੇਂ ਇਮਰਾਨ ਖਾਨ ਨੇ ਉਹ ਪ੍ਰੈਜ਼ੀਡੈਂਟ ਟਰੰਪ ਦੇ ਨਾਲ 1-to-1 ਮੀਟਿੰਗ ਹੋਏ ਵਾਈਟ ਹਾਊਸ ਦਾ ਵਰਕਿੰਗ ਲੰਚੀਅਨ ਜਾਂ ਪ੍ਰੈਸ ਕਾਨਫਰੰਸ ਦੇ ਵੇਲੇ, ਔਰ ਫਿਰ ਜਿਹੜਾ ਟੌਪ ਥਿੰਕ ਟੈਂਕ ਆ ਅਮਰੀਕਾ ਦਾ US ਇੰਸਟੀਚਿਊਟ ਫॉर ਪੀਸ, ਉਸ ਦੇ ਵਿੱਚ ਕਿਵੇਂ ਫਰੈਂਕਲੀ ਇੰਟਰੈਕਟ ਕੀਤਾ। ਔਰ ਜਿਹੜੀਆਂ ਬਹੁਤ ਸਾਰੀਆਂ ਖਬਰਾਂ ਇੰਡੀਅਨ ਮੀਡੀਆ ਨੇ ਖਾਸ ਤੌਰ ਤੇ ਬਿਲਕੁਲ ਹੀ ਗਾਇਬ ਕੀਤੀਆਂ, ਉਹ ਇਮਰਾਨ ਖਾਨ ਹੋਰਾਂ ਦੀ ਈਵਨ ਕਾਂਗਰੈਸ਼ਨਲ ਕਾਕਸ, ਪਾਕਿਸਤਾਨ ਕਾਕਸ, ਲੇਕਿਨ ਉਹਦੇ 'ਚ ਵੀ ਖਾਸ ਤੌਰ ਤੇ ਨੈਂਸੀ ਪੈਲੋਸੀ ਦਾ ਹੋਣਾ, ਬ੍ਰੈਡ ਸ਼ਰਮਨ ਜਿਹੜਾ ਪੱਕਾ ਪ੍ਰੋ ਇੰਡੀਆ ਇੰਡੋਫਾਈਲ ਕਾਂਗਰਸਮੈਨ ਹੈ ਔਰ ਜਿਹਨੂੰ ਹਾਲਾਂਕਿ ਪੜ੍ਹਿਆ ਲਿਖਿਆ ਇਨ ਦਾ ਸੈਂਸ ਕਿ ਜੋਗਰਾਫੀਆ ਦੀ ਉਹਨੂੰ ਚੰਗੀ ਸੈਂਸ ਹੈ। ਉਹਨੇ ਪਿਛਲੇ ਦਿਨਾਂ 'ਚ ਅਸੀਂ ਇੱਕ ਵਾਰੀ ਡਿਸਕਸ ਵੀ ਕੀਤਾ ਸੀ, ਉਹਨੇ ਕਿਹਾ ਸੀ ਕਿ ਜਿਹੜਾ ਪ੍ਰੋਵਿੰਸ ਹੈ ਰਖਾਈਨ ਮਿਆਂਮਾਰ ਦਾ, ਜਿੱਥੋਂ ਕਿ ਰੋਹਿੰਗਿਆਂ ਨੂੰ ਕੱਢਿਆ ਗਿਆ, ਇਸ ਨੂੰ ਬੰਗਲਾਦੇਸ਼ ਦਾ ਹਿੱਸਾ ਬਣਾ ਦਿੱਤਾ ਜਾਏ, ਇਹਨੂੰ ਰੀਮੈਪਿੰਗ ਕੀਤੀ ਜਾਏ, ਜਿਸ ਦੇ ਉੱਤੇ ਇੰਡੀਆ ਨੇ ਵੀ ਪ੍ਰੋਟੈਸਟ ਕੀਤਾ ਸੀ ਕਿਉਂਕਿ ਉਹਨਾਂ ਨੂੰ ਨਜ਼ਰ ਆਇਆ ਕਿ ਵੀ ਇਹ ਕੀ ਚੱਲ ਰਿਹਾ। ਔਰ ਬ੍ਰੈਡ ਸ਼ਰਮਨ ਦਾ ਉਸ ਮੀਟਿੰਗ 'ਚ ਇਹ ਕਹਿਣਾ ਕਿ ਵੀ ਇਹ ਜਿਹੜਾ ਅਮਰੀਕਾ ਨੂੰ ਪ੍ਰਵੇਲ ਕਰਨਾ ਚਾਹੀਦਾ ਹੈ, ਜਿਹੜੇ ਫਿਊਚਰ ਦੀ ਹਕੂਮਤ ਹੈ, ਕਿ ਡਿਊਰੈਂਟ ਲਾਈਨ ਜਿਹੜੀ ਕਿ 1892-93 ਦੇ ਵਿੱਚ ਡਰਾ ਹੋਈ, ਜਿਹੜਾ ਕਿ ਅਫਗਾਨਿਸਤਾਨ ਔਰ ਪ੍ਰੈਜ਼ੈਂਟ ਡੇ ਪਾਕਿਸਤਾਨ ਦਾ ਬਾਰਡਰ ਹੈ, ਜਿਹਨੂੰ ਈਵਨ ਤਾਲਿਬਾਨ ਅੱਜ ਤੱਕ ਵੀ ਨਹੀਂ ਮੰਨਦੇ ਕਿ ਇਹਨੂੰ, ਔਰ ਉਹਨੇ ਕਿਹਾ ਜੀ ਸਾਰੀ ਦੁਨੀਆ ਇਹਨੂੰ ਇੰਟਰਨੈਸ਼ਨਲ ਬਾਰਡਰ ਤਸਲੀਮ ਕਰਦੀ ਹੈ ਤੇ ਇਸ ਨੂੰ ਜਿਹੜਾ ਹੈ ਇਹ ਬਾਰਡਰ ਮੰਨਿਆ ਜਾਏ। ਔਰ ਫਿਰ ਜਿਹੜਾ ਈਵਨ ਸੈਨੇਟਰ ਗ੍ਰੈਮ
ਜਿਵੇਂ ਪਾਵਰਫੁਲੀ ਉਹਨੇ ਇਮਰਾਨ ਖਾਨ ਦੀ ਪਹਿਲਾਂ ਵੀ ਜਦੋਂ ਪਾਕਿਸਤਾਨ ਵਿਜ਼ਿਟ ਤੇ ਗਿਆ ਤਾਰੀਫ ਕੀਤੀ, ਹੁਣ ਵੀ। ਸੋ ਕੁੱਲ ਮਿਲਾ ਕੇ ਇਹੀ ਨਹੀਂ ਕਿ ਟਰੰਪ ਦੇ ਲੈਵਲ ਤੋਂ ਜਾਂ ਵਾਈਟ ਹਾਊਸ ਦੀ ਮੀਟਿੰਗ ਜਾਂ ਜਿਹਦੇ 'ਚ ਟਰੰਪ ਨੇ ਖੁੱਲ੍ਹ ਕੇ ਪਾਕਿਸਤਾਨ ਦੀ ਤਾਰੀਫ ਕੀਤੀ, ਉਸ ਤੋਂ ਇਲਾਵਾ ਹਾਲਾਂਕਿ ਮੈਨੂੰ ਇਹ ਸੀ ਕਿ ਵੀ ਕੋਈ ਨਾ ਕੋਈ ਇਹ ਯੂਐਸ ਕਾਂਗਰਸ ਦੇ ਵਿੱਚ ਸ਼ਰਾਰਤ ਕਰਵਾ ਸਕਦੇ ਨੇ, ਰਾਦਰ ਇਸ ਦੇ ਉਲਟ ਯੂਆਰ ਕਾਂਗਰਸ ਦੇ ਵਿੱਚ ਸ਼ਾਇਦ ਸ਼ੀਲਾ ਜੈਕਸਨ ਰਾਹੀਂ ਜਾਂ ਕਿਹਦੇ ਰਾਹੀਂ ਈਵਨ ਇਮਰਾਨ ਖਾਨ ਨੂੰ ਵੈਲਕਮ ਕਰਨ ਦਾ ਜਿਹੜਾ ਹੈ ਉਹ ਰੈਜ਼ੋਲੂਸ਼ਨ ਵੀ ਇੰਟਰੋਡਿਊਸ ਹੋਇਆ। ਸੋ ਕੁੱਲ ਮਿਲਾ ਕੇ ਜੇ ਹੁਣ ਆਏ ਵੇਖਿਆ ਔਰ ਫਤਿਹ ਕੀਤਾ ਵਾਲੀ ਗੱਲ ਹੈ ਤੇ ਇਸ ਸਾਰੇ ਪੀਰੀਅਡਸ, ਔਰ ਜਿਵੇਂ ਪਾਕਿਸਤਾਨੀ ਕਮਿਊਨਿਟੀ ਦੇ ਹਵਾਲੇ ਨਾਲ ਵੀ ਜੇ ਇਹ ਗੱਲ ਈਵਨ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਕਿਹਾ ਕਿ ਵੀ ਯੂ ਆਰ ਟ੍ਰੀਟਡ ਲਾਈਕ ਅ ਰੌਕ ਸਟਾਰ। 25-30 ਹਜ਼ਾਰ ਬੰਦਾ 100+ ਟੈਂਪਰੇਚਰ ਦੇ ਵਿੱਚ ਬੈਠਾ ਹੈ ਔਰ ਉਹ ਸੁਣ ਰਿਹਾ ਹੈ। ਸੋ ਇਟ ਮੀਨਸ ਕਿ ਇਹ ਸਾਰੀ ਜਿਹੜੀ ਹੁਣ ਇੰਨੀ ਸਟਰੈਂਥ ਦੇ ਨਾਲ ਗੱਲ ਨਿਕਲੀ, ਔਰ ਜਿਵੇਂ ਅਸੀਂ ਦੋਨੋਂ ਹੀ ਪ੍ਰੋਗਰਾਮਾਂ 'ਚ ਕਿਹਾ ਕਿ ਇਸ ਸਾਰੇ ਦੇ ਉੱਤੇ ਟੌਪਿੰਗ ਉਹ ਸੀ ਜਿਹੜੀ ਕਿ ਇੰਡੀਅਨਸ ਪਿਛਲੇ 70 ਸਾਲ ਤੋਂ ਜਿਹਦੇ ਤੋਂ ਮੁਨਕਰ ਨੇ। UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਜਿਹੜੇ ਕਸ਼ਮੀਰ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਨੇ, ਔਰ ਜਿਹੜਾ ਇੰਡੀਆ ਸ਼ਿਮਲਾ ਐਗਰੀਮੈਂਟ ਤੋਂ ਬਾਅਦ 1972 ਚ ਸਮਝਦਾ ਸੀ ਜੀ ਕਿ ਅਸੀਂ ਗੱਲ ਮੁਕਾ ਦਿੱਤੀ ਹੈ, ਹੁਣ ਇਹ ਬਾਈਲੇਟਰਲ ਬਣ ਗਿਆ, ਇਸ ਨੂੰ ਹੁਣ ਕੋਈ ਦਾ ਇੰਟਰਨੈਸ਼ਨਲ ਜਿਹੜਾ ਹੈ ਉਹ ਕੋਈ ਇਹਦੀ ਨੁਆਂਸ ਨਹੀਂ ਰਹੀ ਕਸ਼ਮੀਰ ਇਸ਼ੂ ਦੀ, ਜਿਵੇਂ ਕਿ UN ਸਿਕਿਉਰਿਟੀ ਕੌਂਸਲ ਦਾ ਰੈਜ਼ੋਲੂਸ਼ਨ ਖਤਮ ਹੋ ਗਿਆ। ਪਹਿਲੀ ਗੱਲ ਤਾਂ ਕ੍ਰੈਡਿਟ ਕਸ਼ਮੀਰੀਆਂ ਨੂੰ ਜਾਂਦਾ ਹੈ ਕਿ ਉਹਨਾਂ ਨੇ ਬਹਾਦਰੀ ਨਾਲ ਆਪਣੀ ਆਜ਼ਾਦੀ ਦੀ ਸਟਰਗਲ ਜਾਰੀ ਰੱਖੀ ਹੋਈ ਹੈ, ਔਰ ਉਸ ਸਟਰਗਲ ਦਾ ਔਰ ਵਾਦੀ ਚੋਂ ਆਜ਼ਾਦੀ ਦਾ ਲਫ਼ਜ਼ ਇਹ ਅੱਜ ਤੱਕ ਇਸ ਗੱਲ ਦਾ ਸਬੂਤ ਬਣਿਆ ਹੋਇਆ ਹੈ ਕਿ ਬੇਸ਼ੱਕ ਕੋਈ ਕਮਜ਼ੋਰੀਆਂ ਵੀ ਆਈਆਂ ਹੋਣ ਦੋਨੋਂ ਤਾਕਤਾਂ ਦੇ ਆਪਸ ਦੇ ਵਿੱਚ ਡੀਲ ਕਰਦੇ ਆ, ਜਿਵੇਂ ਸ਼ਿਮਲਾ ਐਗਰੀਮੈਂਟ ਇਸ ਲਿਹਾਜ਼ ਨਾਲ ਇੱਕ ਵੀਕਨੈਸ ਵੀ ਸੀ, ਲੇਕਿਨ ਕਸ਼ਮੀਰੀਆਂ ਨੇ ਆਪਣੀ ਆਜ਼ਾਦੀ ਦੇ ਹੱਕ ਦੇ ਲਈ ਜਿਹੜਾ ਉਸ ਆਪਣੇ ਲਾਈਨ ਨੂੰ ਛੱਡਿਆ ਨਹੀਂ ਹੈ, ਰਾਦਰ ਮਜ਼ਬੂਤੀ ਨਾਲ ਉਹਨਾਂ ਨੇ ਇਸ ਦੇ ਲਈ ਹੋਰ ਵੀ ਖੂਨ ਡੋਲੇ। ਸੋ ਜ਼ਾਹਰ ਹੈ ਕਿ ਇਹ ਪਾਰਟ ਜਿਵੇਂ ਟਰੰਪ ਨੇ ਫਿਰ ਅਲਟੀਮੇਟਲੀ ਆਪਣਾ ਫਾਈਨਲ ਟਰੰਪ ਕਾਰਡ ਕੱਢਿਆ, ਔਰ ਟਰੰਪ ਕਾਰਡ ਸੀ ਕਿ ਜੀ 2 ਹਫ਼ਤੇ ਪਹਿਲੇ ਮੋਦੀ ਨੇ ਜਾਪਾਨ ਦੇ ਵਿੱਚ ਓਸਾਕਾ ਦੇ ਵਿੱਚ ਮੈਨੂੰ ਇਹ ਕਿਹਾ ਕਿ ਜੀ ਤੁਸੀਂ ਮੀਡੀਏਸ਼ਨ ਕਰੋ। ਹੁਣ ਇਸ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਅਸੀਂ ਸਾਰੇ ਕੰਟੈਕਸਟ 'ਚ ਗੱਲ ਕਰ ਰਹੇ ਹਾਂ, ਇਹਦੀ ਇੰਡੀਆ ਇਹ ਹਮੇਸ਼ਾ ਅਮਰੀਕਾ ਨੂੰ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦਾ, ਇੰਟਰਨੈਸ਼ਨਲ ਕਮਿਊਨਿਟੀ ਨੂੰ ਵੀ, ਕਿ ਜੀ ਮੈਂ ਕਸ਼ਮੀਰ ਮਾਮਲੇ 'ਚ ਅਸੀਂ ਬਹੁਤ ਸੈਂਸਿਟਿਵ ਹੈ, ਕੋਈ ਸਾਡੇ ਮੈਪ ਨਾਲ ਗੜਬੜ, ਜੇ ਕੋਈ ਈਵਨ ਚਾਈਨਾ ਉਹਨੂੰ ਡਿਸਪਿਊਟਡ ਟੈਰੀਟਰੀ ਵਾਲਾ ਦਿਖਾਉਂਦਾ ਤੇ ਇਹ ਤਾਂ ਵੀ ਚੀਕਾਂ ਮਾਰਦੇ ਨੇ, ਕਹਿਣਗੇ ਕਿ ਜੀ ਇਹ ਬਿਲਕੁਲ ਜਿਹੜਾ ਇਹ ਤਾਂ ਸਾਡਾ ਅਭਿੰਨ ਅੰਗ ਹੈ। ਔਰ ਪਿਛਲੇ ਦਿਨਾਂ 'ਚ ਯੂਨਾਈਟਿਡ ਅਰਬ ਐਮੀਰੇਟਸ ਤੋਂ ਇੱਕ ਸੱਜਣ ਆਏ ਹੋਏ ਸਨ ਤੇ ਉਹ ਕਹਿ ਰਹੇ ਸੀ, ਕਹਿਣ ਲੱਗੇ ਜੀ ਜਦੋਂ ਸਾਡੇ ਮੁਲਕਾਂ ਦੇ ਵਿੱਚ ਆਪਣੇ ਸਕੂਲਾਂ 'ਚ ਬੱਚੇ ਪੜ੍ਹਦੇ ਨੇ ਭਾਰਤ ਦੇ ਨਕਸ਼ੇ ਦੇ ਵਿੱਚ ਜੰਮੂ ਕਸ਼ਮੀਰ ਨਹੀਂ ਹੁੰਦਾ, ਉਹ ਉਹਨਾਂ ਨੇ ਜਿਹੜਾ ਉਹ ਬਿਲਕੁਲ ਉਹਨਾਂ ਦੇ ਉੱਥੇ ਉਹ ਪ੍ਰੋਟੈਸਟ ਨਹੀਂ ਕਰਦੇ ਕਿ ਬਈ ਹੁਣ ਉਹ UAE ਨੂੰ ਪ੍ਰੋਟੈਸਟ ਕਰਨ ਜਾਂ ਸਾਊਦੀ ਅਰੇਬੀਆ ਜਾਂ ਦੂਜੇ ਸਕੂਲਾਂ 'ਚ ਤਾਂ ਨਹੀਂ ਪੜ੍ਹਾਉਂਦੇ ਕਿ ਜੰਮੂ ਕਸ਼ਮੀਰ ਜਿਹੜਾ ਉਹ ਭਾਰਤ ਦਾ ਹਿੱਸਾ ਹੈ। ਔਰ ਜ਼ਾਹਰ ਹੈ ਕਿ ਜੰਮੂ ਕਸ਼ਮੀਰ UN ਦੇ ਥੱਲੇ ਹੀ ਚਾਰਟਰ ਦੇ ਜਿਹੜਾ UN ਦਾ ਰੈਜ਼ੋਲੂਸ਼ਨ ਹੈ ਉਹਦੇ ਥੱਲੇ ਡਿਸਪਿਊਟਡ ਟੈਰੀਟਰੀ ਹੈ। ਔਰ ਮੈਨੂੰ ਯਾਦ ਹੈ ਕਿ ਪ੍ਰੈਜ਼ੀਡੈਂਟ ਓਬਾਮਾ ਜਦੋਂ ਉਹਨਾਂ ਨੇ ਆਪਣਾ ਪਹਿਲੀ ਟਰਮ ਰਨ ਕੀਤੀ, ਉਹਨਾਂ ਦੇ ਕੈਂਪੇਨ 'ਚ ਉਹਨਾਂ ਨੇ ਕਿਹਾ ਸੀ ਕਿ ਜੀ ਇਹ 2-3 ਜਿਹੜੇ ਟਰਬਲਡ ਸਪਾਟ ਨੇ, ਅਫਗਾਨਿਸਤਾਨ ਹੈ, ਫਲਸਤੀਨ ਹੈ ਔਰ ਕਸ਼ਮੀਰ ਹੈ, ਇਹਨਾਂ ਦੇ ਲਈ ਜਦੋਂ ਮੈਂ ਪ੍ਰੈਜ਼ੀਡੈਂਟ ਬਣਿਆ ਤੇ ਅਸੀਂ ਸਪੈਸ਼ਲ ਐਨਵੋਏ ਜਿਹੜੇ ਨੇ ਉਹ ਅਪਾਇੰਟ ਕਰਾਂਗੇ ਤਾਂ ਕਿ ਇਸ ਨੂੰ ਇਹਨਾਂ ਮਸਲਿਆਂ ਦਾ ਹੱਲ ਕੀਤਾ ਜਾ ਸਕੇ। ਉਦੋਂ ਤਾਂ ਇੰਡੀਆ ਨੇ ਰਿਐਕਟ ਨਹੀਂ ਸੀ ਕੀਤਾ ਵੀ ਓਬਾਮਾ ਨੇ ਦੇ ਜਿੱਤਣਾ ਨਹੀਂ ਜਿੱਤਣਾ, ਪਰ ਜਦੋਂ ਪ੍ਰੈਜ਼ੀਡੈਂਟ ਓਬਾਮਾ ਬਣ ਗਿਆ ਔਰ ਉਹਨੇ ਮਿਡਲ ਈਸਟ ਲਈ ਵੀ ਬਣਾਇਆ, ਔਰ ਜਿਹੜਾ ਮਿਸਟਰ ਹਾਲਬਰੁਕ ਜਿਹਨੂੰ ਅਫਗਾਨਿਸਤਾਨ ਦੇ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਉਹ ਦਿੱਤਾ ਚਾਰਜ, ਕਸ਼ਮੀਰ ਦਾ ਵੀ ਉਹਨੂੰ ਦਿੱਤਾ, ਇੰਡੀਆ ਨੇ ਬਹੁਤ ਚੀਕਾਂ ਮਾਰੀਆਂ। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਬਾਈਕਾਟ ਕਰ ਦਿਆਂਗੇ, ਅਸੀਂ ਵੜਨ ਨਹੀਂ ਦਿਆਂਗੇ, ਔਰ ਅਸੀਂ ਜਿਹੜਾ ਇਹਨੂੰ ਹਾਲਾਂ ਇਹ ਨਹੀਂ ਹੈ ਵੀ ਟਰੰਪ ਨੇ ਹੁਣੇ ਐਕਨੋਲਜ ਕਰ ਲਿਆ ਕਿ ਵੀ ਇਹ ਜਿਹੜੀ ਹੈ ਇਹ ਪ੍ਰੋਬਲਮ ਐਗਜ਼ਿਸਟ ਕਰਦੀ ਹੈ ਔਰ ਇਹਦੇ ਲਈ ਮੀਡੀਏਸ਼ਨ ਦੀ ਲੋੜ ਹੈ। ਈਵਨ ਪ੍ਰੈਜ਼ੀਡੈਂਟ ਓਬਾਮਾ ਨੇ ਮਿਸਟਰ ਹਾਲਬਰੁਕ ਨੂੰ ਅਪਾਇੰਟ ਕੀਤਾ ਸੀ ਕਸ਼ਮੀਰ ਦੇ ਵਿੱਚ ਸਪੈਸ਼ਲ ਐਨਵੋਏ, ਜਿਹੜਾ ਕਿ ਵੱਖਰਾ ਸੀ, ਅਮਰੀਕਾ ਦਾ ਐਂਬੈਸਡਰ ਇੰਡੀਆ ਦੇ ਵਿੱਚ ਹੈ, ਲੇਕਿਨ ਉਸ ਪੀਰੀਅਡ 'ਚ ਵੀ ਅਮਰੀਕਨ ਐਡਮਿਨਿਸਟ੍ਰੇਸ਼ਨ ਕਿਤੇ ਨਾ ਕਿਤੇ ਜਿਹੜਾ ਉਹ ਭਾਰਤੀ ਇਨਫਲੂਐਂਸ, ਔਰ ਉਹ ਵੀ ਪੀਰੀਅਡ
ਸਾਰੇ ਦੇ ਵਿੱਚ ਆਲਰੇਡੀ 9/11 ਹੋ ਕੇ ਹਟਿਆ ਸੀ। ਓਬਾਮਾ ਪਹਿਲਾ ਕਲਰਡ ਅਮਰੀਕਨ ਅਫਰੀਕਨ ਅਮਰੀਕਨ ਜਿਹੜਾ ਵਾਈਟ ਹਾਊਸ 'ਚ ਗਿਆ ਸੀ, ਔਰ ਉਹ ਉਸ ਮੁੱਦੇ ਦੇ ਉੱਤੇ ਅਜੇ ਇਵੇਂ ਆਪਣੇ ਮੁੱਢਲੇ ਦਿਨਾਂ ਦੇ ਵਿੱਚ ਹੀ ਜਦੋਂ ਉਹਨੇ ਹਾਲਬਰੁਕ ਨੂੰ ਅਪਾਇੰਟ ਕੀਤਾ, ਆਪੋਜੀਸ਼ਨ ਨਹੀਂ ਸੀ ਲੈਣਾ ਚਾਹੁੰਦਾ। ਪਰ ਮੈਂ ਇਹ ਇਸ ਲਈ ਐਮਫਸਾਈਜ਼ ਕਰਨਾ ਚਾਹੁੰਦਾ ਹਾਂ ਕਿ ਕਸ਼ਮੀਰ ਦਾ ਮੁੱਦਾ ਅਮਰੀਕਾ ਦੇ ਨੀਤੀ ਘਾੜਿਆਂ ਦੇ ਡੈਸਕ ਦੇ ਉੱਤੇ ਹਮੇਸ਼ਾ ਹੀ ਪ੍ਰਾਇੋਰਟੀ 'ਚ ਰਿਹਾ ਜੀ। ਇਹਨੂੰ ਕਦੇ ਵੀ ਡਨ ਡੀਲ ਨਹੀਂ ਮੰਨਿਆ ਗਿਆ ਜੀ। ਸ਼ਿਮਲਾ ਐਗਰੀਮੈਂਟ ਹੋ ਗਿਆ ਤੇ ਬਾਈਲੇਟਰਲ ਹੋ ਗਿਆ ਤੇ ਦੂਸਰਾ ਹੋ ਗਿਆ। ਉਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਸੈਬੋਟਾਜ ਕੀਤੀ ਪ੍ਰੈਜ਼ੀਡੈਂਟ ਕਲਿੰਟਨ ਦੀ ਇੰਡੀਆ ਵਿਜ਼ਿਟ 20 ਮਾਰਚ 2000 ਨੂੰ, ਜਦੋਂ ਕਿ ਕਸ਼ਮੀਰ ਦੇ ਵਿੱਚ ਆਜ਼ਾਦੀ ਸਟਰਗਲ ਪੂਰੀ ਆਰੂਜ਼ ਦੇ ਉੱਤੇ ਸੀ, ਔਰ ਇਹਨਾਂ ਨੇ ਇੰਡੀਅਨ ਏਜੰਸੀਆਂ ਨੇ ਆਵਾਜ਼ ਪਾਈ, ਔਰ ਅਡਵਾਨੀ ਹੋਮ ਮਿਨਿਸਟਰ ਸੀ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ 35 ਸਿੱਖ ਜਿਹੜੇ ਨੇ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਸੀ 20 ਮਾਰਚ ਦੀ ਰਾਤ ਨੂੰ, ਤਾਂ ਕਿ ਉਸ ਸਾਰੇ ਇਸ਼ੂ ਨੂੰ ਡਿਵੀਏਟ ਕੀਤਾ ਜਾਏ। ਸੋ ਅਮਰੀਕਨ ਪ੍ਰੈਜ਼ੀਡੈਂਸੀ ਬੇਸ਼ੱਕ ਅਲਟੀਮੇਟ ਜਿਹੜਾ ਕੋਲਡ ਵਾਰ ਈਰਾ ਦੇ ਦੌਰਾਨ ਇਹ ਹੁੰਦਾ ਰਿਹਾ ਕਿ ਜਦੋਂ ਵੀ ਕਸ਼ਮੀਰ ਦਾ ਮੁੱਦਾ ਜਾਂ ਕਸ਼ਮੀਰ ਦੇ ਵਿੱਚ ਪਲੇਬਿਸਾਈਡ ਕਰਵਾਉਣ ਦੀ ਗੱਲ ਅਮਰੀਕਾ ਨੇ ਐਮਫਸਾਈਜ਼ ਕੀਤੀ, ਸੋਵੀਅਤ ਯੂਨੀਅਨ ਜਿਹੜਾ ਭਾਰਤ ਉਸ ਦੇ ਖੰਭਾਂ ਥੱਲੇ ਸੀ, ਉਹਨੂੰ ਵੀਟੋ ਕਰ ਦਿੰਦਾ ਸੀ। ਸੋ ਜੇ ਅਸੀਂ ਕੰਸਿਸਟੈਂਟ ਪੈਟਰਨ ਦੇਖੀ, ਕਿਸੇ ਨੂੰ ਲੱਗਿਆ ਜੀ ਕਿ ਪਤਾ ਨਹੀਂ ਟਰੰਪ ਜਿਹੜਾ ਸੁੱਤਾ ਉੱਠਿਆ ਤੇ ਉਹਨੂੰ ਪਹਿਲਾਂ ਵਾਂਗ ਪਤਾ ਨਹੀਂ ਕੀ ਖਾਬ ਆਇਆ ਕਿ ਉਹਨੇ ਪ੍ਰੈਸ ਕਾਨਫਰੰਸ ਜਾ ਕੇ ਕਹਿ ਦਿੱਤਾ ਜੀ ਮੋਦੀ ਨੇ ਮੈਨੂੰ, ਇਹ ਨਹੀਂ ਹੈ। ਅਮਰੀਕਾ ਦਾ ਕਾਂਸਟੈਂਟ ਇੰਟਰਸਟ ਰਿਹਾ ਕਸ਼ਮੀਰ ਮੁੱਦੇ ਦੇ ਉੱਤੇ, ਔਰ ਇਸ ਤੋਂ ਪਹਿਲਾਂ ਵੀ, ਹਾਲਾਂਕਿ ਇਹਦਾ ਇੱਕ ਕਿਸੇ ਪੀਰੀਅਡ 'ਚ ਮੈਂ ਇਹਨੂੰ ਹੋਰ ਡਿਟੇਲ 'ਚ ਐਲੈਬੋਰੇਟ ਕਰਾਂਗਾ, ਈਵਨ UN ਸਿਕਿਉਰਿਟੀ ਕੌਂਸਲ ਦੇ ਵਿੱਚ ਇਸ ਮੁੱਦੇ ਦਾ ਜਾਣਾ ਵੀ ਨਹਿਰੂ ਦੇ ਰਾਹੀਂ, ਜੋ ਉਹ ਬੇਸ਼ੱਕ ਨਹਿਰੂ ਉਸ ਦੇ ਵਿੱਚ ਪਿਵਟ ਬਣਦਾ ਹੈ, ਲੇਕਿਨ ਅਮਰੀਕਾ ਨੇ ਉਸ ਸਟੇਜ ਤੇ ਵੀ ਇੰਟਰਸਟ ਦਿਖਾਇਆ ਸੀ ਕਿ ਵੀ ਇਹ ਠੀਕ ਨਹੀਂ ਹੈ। ਸੋ ਅਮਰੀਕਾ ਦੀ ਪਾਲਿਸੀ ਜੰਮੂ ਇਹ ਠੀਕ ਹੈ ਕਿ ਵੀ UN ਸਿਕਿਉਰਿਟੀ ਕੌਂਸਲ 'ਚ ਵੀਟੋ ਪਾਵਰ ਹੋਣ ਕਰਕੇ ਕੋਲਡ ਵਾਰ ਈਰਾ ਦੇ ਵਿੱਚ ਅਮਰੀਕਾ ਹੈਲਪਲੈਸ ਸੀ। ਫਿਰ ਜਦੋਂ ਤੱਕ ਟੁੱਟਿਆ ਸੋਵੀਅਤ ਯੂਨੀਅਨ ਔਰ ਅਮਰੀਕਾ ਔਰ ਪਾਕਿਸਤਾਨ ਇੱਕੋ ਪੇਜ ਤੇ ਜਿਹੜੇ ਰਹੇ ਥਰੂ ਆਊਟ, ਅਨਫੋਰਚੂਨੇਟਲੀ ਕੁਝ ਸਾਲਾਂ ਦੇ ਵਿੱਚ 9/11 ਹੋ ਜਾਂਦਾ ਵਿਦਿਨ 10 ਇਅਰਸ, ਔਰ ਉਹ ਸਾਰਾ ਕੁਝ ਹੀ ਬਦਲ ਜਾਂਦਾ, ਔਰ ਭਾਰਤ ਜਿਹੜਾ ਜਾ ਕੇ ਅਮਰੀਕਾ ਦੇ ਖੰਭਾਂ 'ਚ ਵੜ ਜਾਂਦਾ ਹੈ, ਔਰ ਇਹ ਫਿਰ ਅਮਰੀਕਾ ਦਾ ਬਣ ਜਾਂਦਾ ਹੈ। ਲੇਕਿਨ ਉਸ ਪੀਰੀਅਡ 'ਚ ਵੀ ਬੇਸ਼ੱਕ ਉਹ 2000 'ਚ ਕਲਿੰਟਨ ਦੀ ਫੇਰੀ ਵੇਲੀ ਹੋਏ, ਜਦੋਂ ਕਲਿੰਟਨ ਨੇ ਭਾਰਤ ਜਾਣ ਤੋਂ ਪਹਿਲਾਂ ਇਹ ਕਿਹਾ ਸੀ ਕਸ਼ਮੀਰ ਇਜ਼ ਅ ਫਲੈਸ਼ ਪੁਆਇੰਟ। ਸੋ ਗੱਲ ਕੱਲੀ ਕਸ਼ਮੀਰ ਦਾ ਜਾਂ ਦੂਸਰੇ ਲੈ, ਜੇ ਅਮਰੀਕਾ ਦਾ ਇੰਟਰਸਟ ਨਾ ਹੁੰਦਾ ਇਹ ਸਾਰੇ, ਜਾਂ ਆਲ ਆਫ ਅ ਸਡਨ ਟਰੰਪ ਦਾ ਹੁੰਦਾ, ਇੰਡਸ ਵਾਟਰ ਟ੍ਰੀਟੀ ਜਿਹੜੀ 1960 ਦੇ ਵਿੱਚ ਜਿਹੜੀ ਹੈ ਸਾਈਨ ਹੋਈ ਇੰਡੀਆ ਪਾਕਿਸਤਾਨ, ਵਰਲਡ ਬੈਂਕ ਦੇ ਵਿੱਚ ਮੈਜੋਰਿਟੀ ਸ਼ੇਅਰ ਅਮਰੀਕਾ ਦੇ ਨੇ। ਸੋ ਜ਼ਾਹਰ ਹੈ ਕਿ ਵੀ ਉਦੋਂ ਵੀ, ਕਿਉਂਕਿ ਉਸ ਤੋਂ ਠੀਕ ਪਹਿਲਾਂ 1950 ਚ ਇੰਡੀਆ ਔਰ ਪਾਕਿਸਤਾਨ ਪਾਣੀ ਦੇ ਮੁੱਦੇ ਦੇ ਉੱਤੇ ਆਮੋ ਸਾਹਮਣੇ ਹੋ ਗਏ ਸੀ। ਇੰਡੀਆ ਨੇ ਮਾਧੋਪੁਰ ਹੈਡਵਰਕਸ ਜਿਹੜੇ ਕਿ ਰਾਵੀ ਦੇ ਉੱਤੇ ਨੇ, ਔਰ ਫਿਰੋਜ਼ਪੁਰ ਜਿਹੜਾ ਕਿ ਸਤਲੁਜ ਦੇ ਉੱਤੇ, ਉਹ ਬੰਦ ਕਰਤੇ ਸੀ। ਔਰ ਇੰਡਸ ਵਾਟਰ ਟ੍ਰੀਟੀ ਜਿਹਦੇ ਥੱਲੇ ਫਿਰ ਭਾਖੜਾ ਡੈਮ ਉਧਰ ਨਿਕਲਿਆ, ਮੰਗਲਾ ਡੈਮ ਇੱਧਰ ਨਿਕਲਿਆ, ਔਰ ਅੱਜ ਵੀ ਜਿਹੜੇ ਆਬਜ਼ਰਵਰ ਨੇ ਵਰਲਡ ਬੈਂਕ ਦੇ, ਜਿਹੜੇ ਇਹਨਾਂ ਦੇ UN ਦੇ ਔਰ ਦੂਸਰੇ, ਉਹ ਉਸ ਨੂੰ ਮੋਨੀਟਰ ਕਰਦੇ ਨੇ ਕਿ ਇੰਡਸ ਵਾਟਰ ਟ੍ਰੀਟੀ ਫੋਲੋ ਹੋ ਰਹੀ ਹੈ ਕਿ ਨਹੀਂ। ਔਰ ਉਹਨਾਂ ਦੀ ਜੁਰਿਸਡਿਕਸ਼ਨ ਇੰਡੀਆ ਕਈ ਵਾਰ ਧਮਕੀਆਂ ਦਿੰਦਾ ਜੇ ਅਸੀਂ ਬੰਦ ਕਰ ਦਿਆਂਗੇ, ਫਲਾਣਾ ਡੈਮ ਬਣਾ ਦਿੱਤਾ ਉੱਤੇ, ਜਾਂ ਕ੍ਰਿਸ਼ਨਾ ਬਣਾ ਦਿੱਤਾ ਹੈ, ਜਾਂ ਬਗਿਆੜ ਕੇ ਬੱਗਰ ਕੀ ਬਣਾਇਆ ਹੈ ਬਗਿਆੜ ਡੈਮ, ਲੇਕਿਨ ਉਹਨੂੰ ਪਾਕਿਸਤਾਨ ਜਿਹੜਾ ਹੈ ਉਹ ਕਦੇ ਨਹੀਂ ਮੰਨਦਾ ਹੈ। ਔਰ ਅਲਟੀਮੇਟਲੀ ਅੱਜ ਵੀ ਇਸ ਦੇ ਬਾਵਜੂਦ ਕਿ 60 ਤੋਂ ਬਾਅਦ 65, 71, 99 ਤਿੰਨ ਜੰਗਾਂ ਵੀ ਔਰ ਕਨਸਟੈਂਟ ਜਿਹੜੀ ਹੈ ਪ੍ਰੋਕਸੀ ਵਾਰ ਚੱਲਦੀਆਂ ਨੇ, ਇੰਡਸ ਵਾਟਰ ਟ੍ਰੀਟੀ ਇੰਟੈਕਟ ਹੈ। ਇਹ ਸ਼ੋਅ ਕਰਦਾ ਹੈ ਕਿ ਅਮਰੀਕਾ ਦੀ ਕਸ਼ਮੀਰ ਬਾਰੇ ਪਾਲਿਸੀ, ਜਾਂ ਟਰੰਪ ਨੇ ਜੇ ਹੁਣ ਮੋਦੀ ਨੂੰ ਕੋਟ ਕਰਕੇ ਮੀਡੀਏਸ਼ਨ ਦੀ ਗੱਲ ਕੀਤੀ ਹੈ, ਇਹ ਇੱਕ ਕੰਸਿਸਟੈਂਟ ਪਾਲਿਸੀ। ਔਰ ਇਹਦੇ 'ਚ ਕਿਉਂਕਿ ਇਮੀਡੀਏਟ ਬਾਅਦ ਇੰਡੀਆ ਨੇ ਰੌਲਾ ਵੀ ਪਾਇਆ, ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਦੇਖੋ ਜੀ ਸਟੇਟ ਡਿਪਾਰਟਮੈਂਟ ਜਾਂ ਦੂਜੇ ਨੇ ਅਮਰੀਕਾ ਹੈਜ਼ ਟਰਾਈਡ ਟੂ ਕੰਟਰੋਲ ਦਾ ਡੈਮੇਜ, ਔਰ ਹੁਣ ਅਮਰੀਕਾ ਨਹੀਂ, ਇਹ ਗੱਲ ਨਹੀਂ ਹੈ। ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਸਟੇਟ ਡਿਪਾਰਟਮੈਂਟ ਨੇ ਇਸ ਦੇ ਉੱਤੇ ਬਿਲਕੁਲ ਕੋਈ ਬੈਕ ਸਟੈਪ ਨਹੀਂ ਕੀਤਾ। ਉਹਨਾਂ ਨੇ ਅਗੇਨ ਕਿਹਾ ਜੀ ਠੀਕ ਹੈ ਮਸਲਾ ਤੁਸੀਂ ਆਪਸ ਹੱਲ ਕਰਨਾ ਹੈ, ਵੀ ਕੈਨ ਪਲੇ ਰੋਲ ਜਿਹੜਾ ਕਿ ਆਪ ਤੁਹਾਡੀ ਗੱਲਬਾਤ ਨੂੰ ਫੈਸਿਲਿਟੇਟ ਕਰਨ ਦਾ। ਔਰ ਵੈਰੀ ਇੰਪੋਰਟੈਂਟਲੀ
ਟਰੰਪ ਤੋਂ ਬਾਅਦ ਜਿਹੜਾ ਇਸ ਫੀਲਡ ਦਾ ਉਹਨਾਂ ਦਾ ਮੇਨ ਐਡਵਾਈਜ਼ਰ, ਉਹ ਜਿਹੜਾ ਮੀਂਹ ਦੇ ਵਿੱਚ ਖੜਾ ਹੈ ਛਤਰੀ ਲੈ ਕੇ, ਕਿਉਂਕਿ ਉਹ ਵੀਡੀਓ ਕਲਿੱਪਿੰਗ ਮੇਨ ਚੈਨਲਸ ਦੀਆਂ ਨੇ, ਅਸੀਂ ਦਿਖਾ ਨਹੀਂ ਸਕਦੇ, ਉਹਨੂੰ ਹੁਣ ਇਹ ਪੁੱਛਿਆ ਜਾਂਦਾ ਹੈ ਸਵਾਲ ਕਿ ਜੀ ਕੀ ਜਿਹੜੇ ਟਰੰਪ ਨੇ ਜੋ ਕਿਹਾ ਕਿ ਉਹ ਮੀਡੀਏਸ਼ਨ ਕਰਨਾ ਚਾਹੁੰਦਾ, ਉਹਦੇ ਤੁਸੀਂ ਲਫ਼ਜ਼ ਵਾਪਸ ਲੈਂਦੇ ਹੋ। ਔਰ ਉਹਦੇ ਬੜੇ ਇੰਟਰਸਟਿੰਗ ਕਮੈਂਟ ਹੈ, ਉਹਦੀ ਬਾਡੀ ਲੈਂਗੁਏਜ ਹੋਰ ਵੀ ਇੰਟਰਸਟਿੰਗ ਹੈ, ਪਰ ਅਸੀਂ ਕਾਪੀਰਾਈਟ ਫ੍ਰਿੰਜ ਕਰਨ ਦੇ ਨਾਂ ਥੱਲੇ ਉਹਨੂੰ ਦਿਖਾ ਨਹੀਂ ਸਕਦੇ। ਉਹਨੇ ਜਦੋਂ ਉਹਨੂੰ ਪੁੱਛਿਆ ਗਿਆ ਦਾ US, ਇਹਨਾਂ ਨੇ ਆਪ ਹੀ ਕਿਹਾ ਕਿ ਵੈਨ ਆਸਕਡ ਅਬਾਊਟ ਟਰੰਪਸ ਕਲੇਮ ਔਨ ਵੈਨਸਡੇ, a top advisor said President Trump doesn't make up things। ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਹੈ ਇਹ ਕੋਈ ਇਹ ਤਾਂ ਨਹੀਂ ਵੀ ਟਰੰਪ ਨੇ ਹੀ ਗੱਲ ਬਣਾਈ ਹੈ, ਉਹਨੇ ਕਹਿੰਦਾ ਇਹ ਉਹਦਾ ਟੌਪ ਐਡਵਾਈਜ਼ਰ ਕਹਿ ਰਿਹਾ, ਔਰ ਇਹਨਾਂ ਦਾ ਹੀ ਮੀਡੀਆ ਉਹਨੂੰ ਕੋਟ ਕਰ ਰਿਹਾ। When asked about Trump's claim on Wednesday, top advisor said, President doesn't make up things. The president doesn't make anything up. That is a very rude question in my opinion. Advisor ਨੂੰ ਉਹਨੂੰ ਕਹਿ ਰਿਹਾ, ਕਹਿੰਦਾ ਤੇਰਾ ਸਵਾਲ ਪੁੱਛਣਾ ਹੀ ਬੜਾ ਰੂਡ ਹੈ, ਸਾਡਾ ਪ੍ਰੈਜ਼ੀਡੈਂਟ ਕਹਾਣੀਆਂ ਨਹੀਂ ਕੱਢਦਾ ਹੈ। The president doesn't make anything up. That is a very rude question in my opinion. I am going to stay out of that. It is outside of my lane. It is for National Security Advisor John Bolton or Secretary of State Mike Pompeo and President Trump's Chief Economic Advisor Larry Kudlow said. Larry Kudlow बहुत पावरफुल एंटिटी है, क्योंकि इस वेले चाइना ਦੇ ਨਾਲ ਜੋ ਇਹਨਾਂ ਦਾ ਚੱਲ ਰਿਹਾ ਹੈ ਰਸਾਕਸ਼ੀ ਵਪਾਰ ਦਾ ਮਾਮਲਾ ਹੋਏ, ਈਵਨ ਇੰਡੀਆ ਦੇ ਨਾਲ ਟ੍ਰੇਡ ਟੈਰਿਫ ਲਾਉਣ ਦੀ ਗੱਲ ਹੈ ਜਾਂ ਦੁਨੀਆ 'ਚ ਜਿਹੜੀ, ਕਿਉਂਕਿ ਟਰੰਪ ਦੀ ਹੋਰ ਤਾਂ ਨਾ ਤਾਂ ਉਹਦੀ ਕੋਈ ਹੋਰ ਕਿਸੇ ਦੇ ਉੱਤੇ ਪਕੜ ਵੀ ਰਹੀ ਹੈ, ਉਹ ਖੁਦ ਵੀ ਇੱਕ ਵਪਾਰੀ ਹੈ, ਦੁਕਾਨਦਾਰ ਹੈ, ਔਰ ਉਹ ਇਹ ਸਮਝਦਾ ਹੈ ਵੀ ਜੇ ਅਮਰੀਕਾ ਦੀ ਇਕਨੋਮੀ ਨੂੰ ਉਹ ਹੋਰ ਬੈਟਰ ਕਰ ਦਿੰਦਾ ਹੈ ਆਪਣੀ ਇਸ ਨੈਕਸਟ ਟਰਮ ਦੀ ਸ਼ੁਰੂਆਤ ਤੋਂ ਪਹਿਲਾਂ, ਨੈਕਸਟ ਕੈਂਪੇਨ ਦੀ, ਤੇ ਇਹੀ ਉਹਨੂੰ ਜਿੱਤ ਤੱਕ ਪਹੁੰਚਾ ਦੇਗੀ। ਬਾਕੀ ਇਮੀਗ੍ਰੇਸ਼ਨ ਜਾਂ ਦੂਜਿਆਂ ਦੇ ਉੱਤੇ ਤਾਂ ਉਹ ਕਹਿੰਦਾ ਹੀ ਰਹਿੰਦਾ ਜੋ ਉਹਦੀ ਲਾਈਨ ਸ਼ੁਰੂ ਤੋਂ ਰਹੀ ਹੈ। ਪਰ ਹੁਣ ਇਹ ਚੀਫ ਇਕਨੋਮਿਕ ਐਡਵਾਈਜ਼ਰ ਲੈਰੀ ਕੁਡਲੋ ਕਹਿੰਦਾ ਹੈ ਕਿ ਸਾਡਾ ਪ੍ਰੈਜ਼ੀਡੈਂਟ ਜਿਹੜਾ ਉਹ ਕਹਾਣੀਆਂ ਨਹੀਂ ਕੱਢਦਾ, ਔਰ ਇਹ ਤਰ੍ਹਾਂ ਸਵਾਲ ਪੁੱਛਣਾ ਹੀ ਬੜਾ ਰੂਡ ਹੈ। ਉਹ ਜਾ ਕੇ ਉਹਦੇ ਨਾਲ ਮਾਈਕ ਪੋਂਪੀਓ ਔਰ ਦੂਸਰੇ ਨਾਲ ਗੱਲ ਕਰੋ, ਜੌਨ ਬੋਲਟਨ ਨਾਲ, ਜੇ ਤੁਹਾਨੂੰ ਕੋਈ ਹੋਰ ਚਾਹੀਦਾ। ਸੋ ਮੇਰਾ ਕਹਿਣਾ ਹੈ ਕਿ ਵੀ ਇਹ ਇੱਕ ਬੜੀ ਫਰਮ ਰੀਬਫ ਹੈ ਉਹਨਾਂ ਸਾਰੇ ਇੰਡੀਅਨਸ ਨੂੰ ਜਿਨ੍ਹਾਂ ਨੇ ਰੌਲਾ ਪਾਇਆ ਹੋਇਆ ਕਿ ਜੀ ਇਹ ਉਹਨਾਂ ਨੇ ਸਟੇਟ ਡਿਪਾਰਟਮੈਂਟ ਨੇ ਉਹਨੂੰ ਡੈਮੇਜ ਕੰਟਰੋਲ ਕਰਨ ਦਾ ਜਾਂ ਦੂਜੀ ਕੋਸ਼ਿਸ਼ ਕੀਤੀ। ਕੋਈ ਡੈਮੇਜ ਕੰਟਰੋਲ ਨਹੀਂ, ਰਾਦਰ ਇਸ ਸਾਰੇ ਚੋਂ ਉਹਨਾਂ ਨੇ ਹੀ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਇੱਕ ਇਹਨਾਂ ਦਾ ਸਾਬਕਾ ਐਂਬੈਸਡਰ ਹੈ ਸੁਰਿੰਦਰ ਕੁਮਾਰ, ਉਹਦੇ 'ਚ ਉਹਨੇ ਕਿਹਾ ਜੀ ਇੰਡੀਆ US ਰਿਲੇਸ਼ਨਸ ਟੂ ਇੰਪੋਰਟੈਂਟ ਟੂ ਬੀ ਟਰੰਪਡ। ਉਹਨੇ ਕਿਹਾ ਜੀ ਭਾਵੇਂ ਟਰੰਪ ਨੇ ਕਰਤਾ, ਹੁਣ ਇਹ ਕੀ ਕਰੀਏ, ਪਰ ਇਸ ਗੱਲ ਦਾ ਧਿਆਨ ਰੱਖੋ ਕਿ ਵੀ ਜਿਹੜੇ ਅਮਰੀਕਾ ਔਰ ਭਾਰਤ ਦੇ ਸਬੰਧ ਨੇ ਇਹ ਬੂਟਾਂ ਥੱਲੇ ਨਾ ਦਰੜੇ ਜਾਣ, ਇਹ ਬੜੇ ਇੰਪੋਰਟੈਂਟ ਨੇ। ਪਰ ਇਹ ਜਦੋਂ ਮੈਂ ਆਰਟੀਕਲ ਵੀ ਦਾ ਪੜ੍ਹ ਰਿਹਾ ਸੀ ਸੁਰਿੰਦਰ ਕੁਮਾਰ ਦਾ, ਤੇ ਮੈਨੂੰ ਇਹ ਲੱਗਿਆ ਕਿ ਵੀ ਟ੍ਰੇਟਰ ਕਿਹਨੂੰ ਕਹਿੰਦੇ ਨੇ। ਹੁਣ ਜ਼ਾਹਰ ਹੈ ਕਿ ਜੇ ਟਰੰਪ ਨੇ ਮੀਡੀਏਸ਼ਨ ਦੀ ਆਫਰ ਕੀਤੀ ਔਰ ਮੋਦੀ ਨੂੰ ਕੋਟ ਕਰਕੇ ਉਹਦੇ 'ਚ ਕਸ਼ਮੀਰ ਦੇ ਵਿੱਚ ਜਾਂ ਜਿਹੜੇ ਵੀ ਕਸ਼ਮੀਰੀਆਂ ਦੇ ਨਾਲ ਹਮਦਰਦੀ ਰੱਖਣ ਵਾਲੇ ਨੇ, ਜੇ ਮੈਂ ਇਹਨੇ ਤੀਸਰਾ ਪ੍ਰੋਗਰਾਮ ਇਸ ਦੇ ਉੱਤੇ ਕਰ ਰਿਹਾ, ਤੇ ਜ਼ਾਹਰ ਹੈ ਕਿ ਇਹਦੀ ਇੰਪੋਰਟੈਂਸ ਦਾ ਮੈਨੂੰ ਅਹਿਸਾਸ ਹੈ ਕਿ ਅਲਟੀਮੇਟਲੀ ਕਿੱਥੇ ਤਾਂ ਜੰਮੂ ਕਸ਼ਮੀਰ ਦੀ ਹੁਰੀਅਤ ਦੀ ਸਾਰੀ ਲੀਡਰਸ਼ਿਪ ਬਿਹਾਈਂਡ ਬਾਰ ਦੇ ਕੇ ਮਨੀ ਲਾਂਡਰਿੰਗ ਦੇ ਥੱਲੇ, ਔਰ ਦੂਸਰੇ ਜਿਹੜੇ ਉੱਥੇ ਜੂਝਣ ਵਾਲੇ ਨੇ ਉਹਨਾਂ ਦੇ ਘਰ ਦੇ ਟੱਬਰਾਂ ਦੇ ਟੱਬਰ ਚੁੱਕ ਕੇ ਉੱਥੇ RSS ਜਿਹੜਾ ਫੌਜ ਰਾਹੀਂ ਅਜੀਤ ਡੋਵਲ ਉੱਥੇ ਅੱਜ ਵੀ ਗਿਆ ਹੋਇਆ ਜ਼ੁਲਮ ਕਰ ਰਹੇ ਨੇ। ਕਿੱਥੇ ਆਲ ਆਫ ਏ ਸਡਨ ਕਸ਼ਮੀਰ ਦਾ ਮੁੱਦਾ ਜਿਹੜਾ ਉਹ ਨਾ ਸਿਰਫ ਫਰੰਟ ਬਰਨਰ ਤੇ ਆਂਦਾ ਹੈ, ਅਮਰੀਕਾ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹਦੀ ਮੀਡੀਏਸ਼ਨ ਦੀ ਗੱਲ ਕਰਦਾ ਔਰ ਇੰਡੀਅਨ ਪ੍ਰਾਈਮ ਮਿਨਿਸਟਰ ਦੇ ਹਵਾਲੇ ਨਾਲ ਉਹਨਾਂ ਦੀ ਸਾਰੀ ਫੂਕ ਨਿਕਲਦੀ। ਹੁਣ ਜੇ ਤੁਸੀਂ ਟ੍ਰੇਟਰ ਨਾ ਹੋ, ਆਪਣੇ ਲੋਕਾਂ ਨਾਲ ਖਲੋਤੇ ਹੋ, ਤੇ ਉੱਥੋਂ ਕਸ਼ਮੀਰ ਵਾਦੀ ਚੋਂ ਜਿਹੜੇ ਓਵਰਗਰਾਉਂਡ ਕੰਮ ਕਰਨ ਵਾਲੇ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ 'ਚ 4 ਜਨਰੇਸ਼ਨਾਂ ਦਾ ਟੱਬਰ ਜਿਹੜਾ ਚੰਬੜਿਆ ਹੋਇਆ ਕਸ਼ਮੀਰੀਆਂ ਨੂੰ, ਸ਼ੇਖ ਅਬਦੁੱਲਾ, ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਹੁਣ ਥੱਲੋਂ ਕੋਈ ਹੋਰ ਨਿਕਲ ਆਏਗਾ, ਕੋਈ ਹੋਰ ਅਬਦੁੱਲਾ ਕੱਲ ਨੂੰ। ਹੁਣ ਤੁਸੀਂ ਟ੍ਰੇਟਰਸ ਦਾ ਦੇਖੋ ਕਿ ਉਹ ਇੱਕ ਪਾਸੇ
ਜਿਹੜੇ ਆਜ਼ਾਦੀ ਪਸੰਦ ਨੇ ਉਹ ਦੇਖ ਰਹੇ ਨੇ ਕਿ ਵੀ ਇਹਦੇ ਚੋਂ ਪੋਜ਼ਿਟਿਵ ਓਪਰਚੁਨਿਟੀ ਹੈ, ਤੇ ਜਿਹੜੇ ਟ੍ਰੇਟਰ ਕਲਾਸ ਹੈ ਉਹ ਦੇਖ ਰਹੀ ਹੈ ਕਿ ਹੁਣ ਅਸੀਂ ਮੈਜੋਰਿਟੀ ਕਮਿਊਨਿਟੀ ਨੂੰ ਕਿਵੇਂ ਖੁਸ਼ ਕਰਨਾ ਹੈ। ਔਰ ਇਹਦੇ ਤੇ ਦਾ ਕਮੈਂਟ ਆਫ ਫਾਰਮਰ ਜੰਮੂ ਕਸ਼ਮੀਰ ਚੀਫ ਮਿਨਿਸਟਰ ਉਮਰ ਅਬਦੁੱਲਾ ਉਹ ਟਵੀਟ ਕਰ ਰਿਹਾ ਹੈ, I personally think Trump is talking out of his hat when he says Prime Minister asked for US involvement in solving the Kashmir issue would resonate with most Indians। ਇਹ ਹੁਣ ਆਰਟੀਕਲ ਲਿਖਣ ਵਾਲਾ ਉਹਨੂੰ ਉਮਰ ਅਬਦੁੱਲਾ ਨੂੰ ਕੋਟ ਕਰ ਰਿਹਾ, ਉਹਨੇ ਕਿਹਾ ਜੀ ਉਮਰ ਅਬਦੁੱਲਾ ਨੇ ਕਿਹਾ ਕਿ ਐਵੇਂ ਜਬਲੀਆਂ ਮਾਰ ਰਿਹਾ, ਆਊਟ ਆਫ ਹੈਡ ਦਾ ਮਤਲਬ ਇਹ ਹੈ। ਔਰ ਇਹ ਸੁਰਿੰਦਰ ਕੁਮਾਰ ਉਹਨਾਂ ਦਾ ਐਂਬੈਸਡਰ ਕਹਿ ਰਿਹਾ ਵੀ ਇਹ ਮੈਜੋਰਿਟੀ ਇੰਡੀਅਨ ਇਸ ਗੱਲ ਨਾਲ ਐਗਰੀ ਕਰਦੇ ਨੇ। ਹੁਣ ਇਹ ਹੈ ਜਦੋਂ ਤੁਸੀਂ ਟ੍ਰੇਟਰ ਹੁੰਦੇ ਹੋ, ਔਰ ਉਹ ਕਹਾਣੀ ਅਕਸਰ ਜਿਹੜੀ ਅਫਰੀਕਨ ਪ੍ਰੋਵਰਬ ਚੋਂ ਨਿਕਲੀ ਹੋਈ ਹੈ ਕਿ ਇੱਕ ਜਿਹੜਾ ਲੱਕੜਹਾਰਾ ਜਿਹੜਾ ਵੁੱਡ ਕਟਰ ਉਹ ਜੰਗਲ ਦੇ ਵਿੱਚ ਆ ਕੇ ਦੇਖ ਰਿਹਾ ਦਰਖਤਾਂ ਨੂੰ, ਔਰ ਉਹ ਕਹਿ ਰਿਹਾ ਕਿ ਜੀ ਕੋਈ ਨਹੀਂ ਤੁਹਾਨੂੰ ਮੈਂ ਇੱਕ ਇੱਕ ਕਰਕੇ ਕੱਟਾਂਗਾ। ਉਹ ਇੱਕ ਆਵਾਜ਼ 'ਚ ਕਹਿੰਦੇ ਨੇ ਨਹੀਂ ਨਹੀਂ ਤੂੰ ਨਹੀਂ, ਅਸੀਂ ਇਕੱਠੇ ਹੈ, ਤੇਰਾ ਇੱਥੇ ਜ਼ੋਰ ਨਹੀਂ ਚੱਲ ਸਕਦਾ। ਔਰ ਅਗਲੇ ਦਿਨ ਉਹ ਕੁਹਾੜੀ ਲੈ ਕੇ ਆਂਦਾ ਹੈ ਤੇ ਕੁਹਾੜੀ 'ਚ ਜ਼ਾਹਰ ਹੈ ਵੀ ਜਿਹੜਾ ਦਸਤਾ ਉਹ ਉਸੇ ਹੀ ਲੱਕੜ ਦਾ, ਔਰ ਉਹ ਫਿਰ ਇੱਕ ਇੱਕ ਕਰਕੇ ਉਹਨਾਂ ਨੂੰ ਕੱਟਦਾ ਹੈ ਤੇ ਉਹ ਕਹਿੰਦਾ ਵੀ ਤੂੰ ਤਾਂ ਨਹੀਂ ਸੀ ਕੱਟ ਸਕਦਾ, ਪਰ ਅਸੀਂ ਸਾਡਾ ਹੀ ਜਿਹੜਾ ਇੱਕ ਦਰਖਤ ਹੈ ਉਹ ਤੇਰਾ ਸਹਾਇਕ ਬਣ ਗਿਆ, ਤੇਰਾ ਹੈਲਪਰ ਬਣ ਗਿਆ। ਸੋ ਜ਼ਾਹਰ ਹੈ ਕਿ ਵੀ ਜਿਹੜਾ, ਔਰ ਇਹੀ ਹਾਲ ਪੰਜਾਬ ਦੇ ਵਿੱਚ ਹੈ। ਜੇ ਇਹੀ ਬਾਦਲ, ਅਮਰਿੰਦਰ, ਇਹ ਆਮ ਆਦਮੀ ਪਾਰਟੀ ਦੇ ਨਾਂ ਥੱਲੇ, ਇਹ ਅਕਾਲੀ ਦਲ, ਇਹ ਕਾਂਗਰਸ, ਇਹ ਕਿਵੇਂ ਚਾਂਬਲ ਕੇ ਜਿਹੜਾ ਇਹ ਇੱਕ ਦੂਜੇ ਤੋਂ ਅੱਗੇ ਵੱਧ ਕੇ ਮੈਜੋਰਿਟੀ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਔਰ ਉਮਰ ਅਬਦੁੱਲਾ ਦਾ ਵੀ ਇਹੀ ਹਾਲ ਹੈ। ਔਰ ਇਸੇ ਤਰ੍ਹਾਂ ਹੁਣ ਅਸੀਂ ਜਦੋਂ ਇਹ ਕਹਿੰਦੇ ਆ ਕਿ ਵੀ ਉੱਥੇ ਲੈ ਦੇ ਕੇ ਕਹਿਣ ਨੂੰ ਤੁਸੀਂ ਬੀਜੇਪੀ ਕਹੋ, ਕਾਂਗਰਸ ਕਹੋ ਜਾਂ ਦੂਜੀਆਂ, ਸਭ ਇੱਕੋ ਪੇਜ ਦੇ ਉੱਤੇ ਨੇ ਜਦੋਂ ਤੱਕ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਜਾਂ ਪੰਜਾਬ ਕਸ਼ਮੀਰ ਦੀ ਆਜ਼ਾਦੀ ਦਾ ਤਾਲੁਕ ਹੈ। ਹੁਣ ਸ਼ਸ਼ੀ ਥਰੂਰ ਜਿਹਨੂੰ ਕਿਵੇਂ ਇਹਨਾਂ ਨੇ, ਬੇਸ਼ੱਕ ਉਹ ਜਿੱਤ ਗਿਆ ਕੇਰਲਾ ਚੋਂ, ਲੇਕਿਨ ਉਸ ਦੀ ਕਿਵੇਂ ਕਰੈਕਟਰ ਅਸੈਸੀਨੇਸ਼ਨ ਕੀਤੀ, ਕਿਵੇਂ ਆਪਣੀ ਵਾਈਫ ਦੇ ਮਰਡਰ ਦੇ ਕੇਸ 'ਚ ਉਹ ਅਜੇ ਵੀ ਉਹ ਦੋਸ਼ੀ ਹੈ, ਔਰ ਕਿਸ ਲੈਵਲ ਤੇ ਜਾ ਕੇ ਉਹ ਵੀ ਡਿਫੈਂਡ ਕਰ ਰਿਹਾ। ਉਹ ਇਹ ਕਹਿ ਰਿਹਾ ਸ਼ਸ਼ੀ ਥਰੂਰ, ਉਹਨੇ ਕਿਹਾ Trump has either not been briefed or not understood what Modi was saying or what India's position is on third party mediation। ਉਹਨੇ ਕਿਹਾ ਜੀ ਉਹਨੂੰ ਜਿਹੜਾ ਉਹ ਬਰੀਫ ਨਹੀਂ ਕੀਤਾ ਗਿਆ ਟਰੰਪ ਨੂੰ, ਟਰੰਪ ਕਿਸੇ ਦੀ ਬਰੀਫਿੰਗ ਨਹੀਂ ਲੈਂਦਾ, ਇੰਨਾ ਵੀ ਨਹੀਂ, ਇੰਨਾ ਉਹਨੂੰ ਪਤਾ ਹੈ ਜੋ 2 ਹਫ਼ਤੇ ਪਹਿਲਾਂ ਮੋਦੀ ਨੇ ਕੀ ਕਿਹਾ ਉਹਨੂੰ ਕੋਟ ਕਰ, ਹਾਂ ਕਹਿੰਦਾ ਜਾਂ ਮੋਦੀ ਦੀ ਸਮਝ ਨਹੀਂ ਉਹਨੂੰ, ਹਾਂ ਇਹਦੀ ਪੋਸੀਬਿਲਿਟੀ ਹੈ ਕਿ ਮੋਦੀ ਜਿਹੜਾ ਆਰਬਿਟ੍ਰੇਸ਼ਨ ਕਹਿ ਰਿਹਾ ਹੋਏ ਜਾਂ ਪਤਾ ਨਹੀਂ ਸੋਲਿਸਿਟਿੰਗ ਕਹਿ ਰਿਹਾ ਹੋਏ, ਕਿਉਂਕਿ ਨਵੀਂ ਅੰਗਰੇਜ਼ੀ ਦੇ 2 ਲਫ਼ਜ਼ ਇੱਕ ਕੇ ਆ ਜਾਂਦਾ, ਟਵੀਟ ਹੋ ਜਾਂਦਾ। ਲੇਕਿਨ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਪਾਸੇ ਤਾਂ ਭਾਰਤ ਦੇ ਵਿੱਚ ਇਸ ਕਿਸਮ ਦੀ ਨਸਲ ਉਮਰ ਅਬਦੁੱਲਾ ਦੀ ਹੋਏ, ਸ਼ਸ਼ੀ ਥਰੂਰ ਦੀ ਹੋਏ, ਕਾਂਗਰਸ ਔਰ ਦੂਸਰੇ ਵੀ, ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਕਾਰਵਾਈ ਦੇਖੋ, ਦੂਜੇ ਸਾਰੇ ਇੱਕੋ ਪੇਜ ਤੇ ਨਜ਼ਰ ਆ ਰਹੇ ਹਨ। ਪਰ ਦੂਸਰੇ ਪਾਸੇ ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਪਾਕਿਸਤਾਨ ਦੀਆਂ ਦੋਨੋਂ ਹੀ ਜਿਹੜੀਆਂ ਮੇਨ ਆਪੋਜੀਸ਼ਨ ਪਾਰਟੀਆਂ ਨੇ, ਉਹਨਾਂ ਨੇ ਇਮਰਾਨ ਖਾਨ ਦੀ ਇਸ ਸਾਰੀ ਵਿਜ਼ਿਟ ਜਿਹੜੀ ਕਿ ਜਿਹਨੂੰ ਕਿ ਉਹਨਾਂ ਦਾ ਜਿਹੜਾ ਮਾਈਕਲ ਵਰਗੇ ਕਹਿ ਰਹੇ ਨੇ ਕਿ ਜੀ ਹੀ ਕੇਮ, ਹੀ ਸੌ, ਹੀ ਕੰਕਰਡ, ਉਹਨੂੰ ਉਹ ਜਿਹੜਾ ਉਹ ਤਾਲਿਬਾਨ ਖਾਨ ਕਹਿ ਰਹੇ ਨੇ ਵਿਦਆਊਟ ਬੀਅਰਡ, ਔਰ ਉਹਨੂੰ ਹੋਰ ਪਤਾ ਨਹੀਂ ਕੀ ਕਹਿ ਰਹੇ ਨੇ। ਸੋ ਇਹ ਫਰਕ ਹੈ ਕਿ ਉਹ ਘੱਟੋ ਘੱਟ ਇੰਡੀਅਨ ਜਿਹੜਾ ਇਹ ਹਿੰਦੂ ਮੈਂਟੈਲਿਟੀ ਨੇ ਉੱਥੇ ਮਾਹੌਲ ਬਣਾ ਦਿੱਤਾ ਹੈ ਕਿ ਉੱਥੇ ਕੋਈ ਪੰਜਾਬ ਦਾ ਵੀ ਕੋਈ ਸਿੱਖ ਲੀਡਰ ਨਹੀਂ ਕੁਛ ਕਿਹਾ ਕਿ ਜੀ ਹਾਂ ਟਰੰਪ ਬਿਲਕੁਲ ਮੀਡੀਏਸ਼ਨ ਕਰੇ ਕਸ਼ਮੀਰ ਦੇ ਵਿੱਚ। ਕੱਲਾ ਇਹੀ ਨਹੀਂ, ਈਵਨ ਪੰਜਾਬ ਦਾ ਮੁੱਦਾ ਵੀ ਜਿਹੜਾ ਇਸ ਦੇ ਲਈ ਜਿਹੜਾ ਉਹ ਮੀਡੀਏਸ਼ਨ ਦੀ ਗੱਲ ਹੋਣੀ ਚਾਹੀਦੀ ਹੈ। ਸੋ ਲੇਕਿਨ ਇਸ ਦੇ ਉਲਟ ਭਾਰਤ ਨੇ ਆਪਣਾ ਦੂਸਰਾ ਫਰੰਟ ਖੋਲ ਦਿੱਤਾ ਜਿਹਦੇ 'ਚ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਵੀ ਇਹ ਜਿਹੜੀ ਹੈ ਹੁਣ ਰਾਜਨਾਥ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਜਿਹੜਾ ਕਿ ਇਹਨਾਂ ਦਾ ਟਾਕਸ ਵਿਦ ਪਾਕਿਸਤਾਨ ਵੋਂਟ ਬੀ ਓਨਲੀ ਔਨ ਕਸ਼ਮੀਰ, ਆਲਸੋ ਪਾਕਿਸਤਾਨ ਆਕੂਪਾਈਡ ਕਸ਼ਮੀਰ। ਹੁਣ ਇਹ ਤੁਸੀਂ ਦੇਖੋ ਕਿ ਕਿਸ ਇਹਨੂੰ ਕਹਿੰਦੇ ਨੇ ਭੂਤਰਿਆਪਨ ਕਿ ਵੀ ਅਸੀਂ ਕਸ਼ਮੀਰ ਦੇ ਉੱਤੇ ਜਿਹੜੀ ਗੱਲ ਹੈ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ said in parliament on Wednesday, Prime Minister Modi didn't discuss Kashmir with US President Donald Trump and ruled out any possibility of mediation on the issue. फिर उन्हें कहा there is no question of mediation in Kashmir issue as it will be against the Shimla agreement। और जे गलबात होएगी
ਤੇ ਫਿਰ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੇ ਹੋਏਗੀ। ਜੀ ਔਰ ਨਾਲ ਦੀ ਨਾਲ ਇੰਡੀਅਨ ਮੀਡੀਆ ਨੇ ਹੁਣ ਜੇ ਟਰੰਪ ਨੇ ਕਿਹਾ ਮੋਦੀ ਨੇ ਕਿਹਾ ਹੀ ਨਹੀਂ ਤੇ ਹੁਣ ਇਹਨਾਂ ਨੂੰ ਇਹ ਵੀ ਫਿਕਰ ਪੈ ਗਿਆ ਵੀ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਆਜ਼ਾਦੀ ਪਸੰਦ ਨੇ ਕਸ਼ਮੀਰ ਆਜ਼ਾਦ ਕਸ਼ਮੀਰ ਉਹਨਾਂ ਦੇ ਵਿੱਚ ਕੀ ਹੋਏਗਾ। ਇਹ ਨਾਲ ਸਟੋਰੀ ਪਲਾਨ ਕਰਤੀ ਟਰੰਪਸ ਮੀਡੀਏਸ਼ਨ ਆਫਰ ਬੂਨ ਫॉर ਪਾਕਿਸਤਾਨਸ ਨਾਨ ਸਟੇਟ ਐਕਟਰਸ ਜੀ ਕਿ ਜਿਹੜੇ ਉੱਥੇ ਬੈਠੇ ਨੇ ਨਾਨ ਸਟੇਟ ਐਕਟਰ ਦਹਿਸ਼ਤਗਰਦ ਗਰੁੱਪਾਂ ਨੂੰ ਹੀ ਕਹਿੰਦੇ ਨੇ ਕਿ ਜੀ ਉਹ ਕਿਸੇ ਸਟੇਟ 'ਚ ਨਹੀਂ ਨੇ ਪਰ ਰੱਖੇ ਹੋਏ ਨੇ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਆਫਰ ਹੈ ਯੂਐਸ ਪ੍ਰੈਜ਼ੀਡੈਂਟ ਟਰੰਪਸ ਆਫਰ ਟੂ ਮੀਡੀਏਟ to resolve Kashmir issue between India and Pakistan has given a new life to the non-state actors in Pakistan who believe in bleeding Kashmir. Alongside, it has given separatists something to cheer about, whose violence-driven secessionist movement has been halted for the moment. ਕਹਿੰਦੇ ਜਿਹੜੀ ਅਸੀਂ ਮੂਵਮੈਂਟ ਖਤਮ ਕਰਤੀ ਸੀ ਇੱਥੇ ਅਲੱਦਗੀ ਦੀ ਉਹਨੂੰ ਨਵੀਂ ਜ਼ਿੰਦਗੀ ਮਿਲ ਗਈ, ਨਵੇਂ ਉਹ ਦੁਬਾਰਾ ਖੜੇ ਹੋ ਗਏ। ਔਰ ਹੁਣ ਆਪਣੇ ਝੂਠ ਨੂੰ ਕਿਸ ਲੈਵਲ ਤੱਕ ਇਹ ਬੋਲਦੇ ਨੇ ਔਰ ਫਿਰ ਉਹਨੂੰ ਕਿਵੇਂ ਐਗਜ਼ੈਜਰੇਟ ਕਰਦੇ ਨੇ ਕਿਉਂਕਿ 2 ਦਿਨ ਪਹਿਲਾਂ ਹੀ ਟ੍ਰਿਬਿਊਨ ਨੇ ਇੱਕ ਖਬਰ ਲਾਈ ਔਰ ਇਹ ਇਮਰਾਨ ਖਾਨ ਦਾ ਜਿਹੜਾ ਐਡਰੈਸ ਸੀ ਇਸ ਯੂਐਸ ਪੀਸ ਇੰਸਟੀਚਿਊਟ ਉਹਦੇ ਹਵਾਲੇ ਨਾਲ ਸੀ ਔਰ ਉਹਦੀ ਹੈਡਲਾਈਨ ਸੀ 40 ਮਿਲੀਟੈਂਟ ਗਰੁੱਪਸ ਆਰ ਆਪਰੇਟਿੰਗ ਇਨ ਪਾਕਿਸਤਾਨ ਸੇਜ਼ ਇਮਰਾਨ ਖਾਨ। ਜੀ ਹਾਲਾਂਕਿ ਗੱਲ ਕਹੀ ਹੋਏਗੀ ਉਹਨੇ ਜਿਹੜੀ ਕਿ ਬਿਨਾਂ ਵੀ ਸਰ ਸਕਦਾ ਸੀ ਪਰ ਕਈ ਵਾਰ ਸਾਡੇ ਖਾਨ ਸਾਹਿਬ ਵੀ ਥੋੜਾ ਜਿਹਾ ਲੋੜ ਤੋਂ ਜ਼ਿਆਦਾ ਬੋਲਦੇ ਨੇ ਔਰ ਉਹਦੇ 'ਚ ਉਹਨਾਂ ਨੇ ਆਪਣੇ ਵੱਲੋਂ ਤਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੋਏਗੀ ਕਿ ਦੇਖੋ ਸਾਡੇ ਮੁਲਕ ਦੇ ਕਿੰਨੇ ਡਿਫਰੈਂਟ ਹਾਲਾਤ ਨੇ ਜਿਨ੍ਹਾਂ ਨੂੰ ਅਸੀਂ ਹੈਂਡਲ ਕਰ ਰਹੇ ਹਾਂ। ਜੀ successive governments in Pakistan didn't tell the truth to the United States, in particular in the last 15 years. Pakistani Prime Minister Imran Khan said on Tuesday, adding that there were 40 different militant groups operating in his country. वैसे कह जिवें मैं कह बिना भी सर सकदा सी पर उन्हें 40 militant groups ਦੀ ਗੱਲ ਉਹਨਾਂ ਕਹੇ ਜਿਹੜੀਆਂ ਸਾਬਕਾ ਹਕੂਮਤਾਂ ਨੇ ਉਹਨਾਂ ਨੇ ਹਕੀਕਤ ਨਹੀਂ ਦੱਸੀ। We were fighting the US war on terror. Pakistan has nothing to do with 9/11. Al-Qaeda was in Pakistan. There were no militant Taliban in Pakistan. But we joined the US war. Unfortunately, when things went wrong, where I blame my government, we didn't tell the US exactly the truth on the ground. ਹੁਣ ਇਹ ਵੀ ਉਸ ਕੰਟੈਕਸਟ 'ਚ ਇਹਨਾਂ ਨੂੰ ਹੀ ਕਹਿ ਰਿਹਾ ਦੇਖੋ ਇਹ ਤੁਹਾਡੀ ਜੰਗ ਸੀ ਜੀ ਕੋਈ ਅਮਰੀਕਾ ਦੇ ਅਟੈਕ 'ਚ ਕੋਈ ਪਾਕਿਸਤਾਨੀ ਇਨਵੋਲਵ ਨਹੀਂ ਸੀ। ਅਲ-ਕਾਇਦਾ ਦਾ ਉਸਾਮਾ ਵੀ ਉੱਥੇ ਹੀ ਬੈਠਾ ਹੋਇਆ ਸੀ ਔਰ ਇਹਦੇ ਬਾਵਜੂਦ ਜਿਹੜਾ ਅਸੀਂ ਤੁਹਾਡੇ ਨਾਲ ਜੰਗ ਦੇ ਵਿੱਚ ਸ਼ਾਮਲ ਵੀ ਹੋਏ ਔਰ ਉਹਨਾਂ ਨੇ ਇਹ ਕੈਪੀਟਲ ਹਿੱਲ ਦੇ ਵਿੱਚ ਰਿਸੈਪਸ਼ਨ ਹੋਸਟਡ ਬਾਈ ਕਾਂਗਰਸ ਵੂਮਨ ਸ਼ੀਲਾ ਜੈਕਸਨ ਲੀ। ਸ਼ੀਲਾ ਹਿਊਸਟਨ ਤੋਂ ਹੈਗੀ ਹੈ ਕਾਂਗਰਸ ਉਹਦੇ ਉਹਨੇ ਰਿਸੈਪਸ਼ਨ ਦੇ ਮੌਕੇ ਕਿਹਾ ਜਿਹੜੀ ਚੇਅਰਪਰਸਨ ਹੈ ਕਾਂਗਰੈਸ਼ਨਲ ਪਾਕਿਸਤਾਨੀ ਕਾਕਸ ਦੀ ਔਰ ਉਹ ਕਾਂਗਰੈਸ਼ਨਲ ਕਾਕਸ ਔਨ ਇੰਡੀਆ ਦੀ ਮੈਂਬਰ ਵੀ ਹੈ। ਪਾਰਟ ਆਫ ਦਾ ਰੀਜ਼ਨ ਫॉर ਦਿਸ ਖਾਨ ਐਕਸਪਲੇਨ ਟੂ ਲਾਇਰਸ ਵਾਜ਼ that the Pakistani government were not in control. There were 40 different militant groups operating within Pakistan. So Pakistan went through a period where people like us were worried about could we survive it. So while the US expected us to do more and help the US win the war, Pakistan at that time was fighting for its own existence. ਇਹ ਗੱਲ ਗਲਤ ਨਹੀਂ ਹੈ ਕਿ ਵੀ ਜੰਗ ਤੁਹਾਡੀ ਅਫਗਾਨਿਸਤਾਨ ਨਾਲ ਤੁਹਾਡਾ ਪੰਗਾ ਅਸੀਂ ਤੁਹਾਨੂੰ ਜੁਆਇਨ ਵੀ ਕੀਤਾ ਪਰ ਇੱਥੇ ਸਾਡੇ 40 ਗਰੁੱਪ ਖੜੇ ਹੋ ਗਏ ਜਿਨ੍ਹਾਂ ਨੇ ਵਿਦਨ ਗੜਬੜ ਸ਼ੁਰੂ ਕੀਤੀ ਔਰ ਅਸੀਂ ਇਹ ਵੀ ਸ਼ੋਰ ਨਹੀਂ ਸੀ ਕਿ ਵੀ ਪਾਕਿਸਤਾਨ ਦੀ ਸਰਵਾਈਵਲ ਵੀ ਹੋਏਗੀ ਕਿ ਨਹੀਂ ਜਿਸ ਕਿਸਮ ਦੀ ਦਹਿਸ਼ਤਗਰਦੀ ਸੀ। ਪਰ ਹੁਣ ਤੁਸੀਂ ਇਹ ਵੀ ਖਬਰ ਇਹਨਾਂ ਦੀ ਟ੍ਰਿਬਿਊਨ ਦੇ ਜਿਹੜੀ ਹੈ ਲੱਗਦੀ ਹੈ ਪੀਟੀਆਈ ਦੇ ਹਵਾਲੇ ਨਾਲ ਜੁਲਾਈ 24 ਨੂੰ ਔਰ ਜੁਲਾਈ 25 ਦੀ ਖਬਰ ਹੈ ਇੰਡੀਆ ਸੀਕਸ ਐਕਸ਼ਨ after Imran Khan's glaring admission on 40,000 terrorists in Pak. ਹੁਣ ਇਹ ਖਬਰ ਕਹਿ ਰਹੀ ਹੈ ਕਿ ਇੰਡੀਆ ਨੇ ਕਿਹਾ ਕਿ ਜੀ ਪਾਕਿਸਤਾਨ ਦੇ ਖਿਲਾਫ ਕਾਰਵਾਈ ਹੋਏ ਕਿਉਂਕਿ ਇਮਰਾਨ ਖਾਨ ਨੇ ਮੰਨ ਲਿਆ ਕਿ 40,000 ਦਹਿਸ਼ਤਗਰਦ ਪਾਕਿਸਤਾਨ 'ਚ ਨੇ। ਹੁਣ 40 ਗਰੁੱਪਸ ਦਾ ਹੋਣਾ ਜਿਨ੍ਹਾਂ 'ਚ ਬਹੁਤ ਸਾਰੇ ਵਨ ਮੈਨ ਬੈਂਡ ਵੀ ਹੁੰਦੇ ਨੇ ਹਾਲਾਂ ਉਹਨਾਂ ਨੇ ਨੁਕਸਾਨ ਕੀਤਾ ਨਾਰਥ ਵਜ਼ੀਰਿਸਤਾਨ ਔਰ ਦੂਸਰੇ ਦੀ ਕਾਫੀ ਟਫ ਬੈਟਲ ਹੋਈ ਪਰ ਤੁਸੀਂ ਦੇਖੋ ਵੀ ਇਹਨੂੰ ਕਹਿੰਦੇ ਨੇ ਕਿ ਸੁੱਧ ਬੁੱਧ ਭੁੱਲ ਜਾਣੀ। ਟਰੰਪ ਨੇ ਮੋਦੀ ਦੀ ਧੋਤੀ ਕੀ ਖੋਲੀ ਹੈ ਕਿ ਵੀ ਇਹਨਾਂ ਨੂੰ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ 40 ਤੇ 40K 'ਚ ਫਰਕ ਕੀ ਹੁੰਦਾ ਜੀ। 40 ਨੰਬਰ 39 40 ਹੈ 40,000 40,000 40,000 ਜੇ ਦਹਿਸ਼ਤਗਰਦ ਇਹਨਾਂ ਦੇ ਕਹਿਣ ਮੁਤਾਬਕ ਉੱਥੇ ਬੈਠੇ ਹੋਣ
ਤਾਂ ਫਿਰ ਤੁਸੀਂ ਕਸ਼ਮੀਰ ਤੋਂ ਬਾਹਰ ਹੁੰਦੇ ਹੁਣ ਤੱਕ। ਬਿਲਕੁਲ। ਸੋ ਕੁੱਲ ਮਿਲਾ ਕੇ ਇਹ ਸਾਰੇ ਰੈਟਲ ਨੇ, ਔਰ ਇਸ ਸਾਰੇ ਚੋਂ ਅਗੇਨ ਮੈਂ ਸਮਝਦਾ ਕਿ ਵੀ ਇਹ ਇੱਕ ਓਪਰਚੁਨਿਟੀ ਹੈ ਕਸ਼ਮੀਰ ਦੀ ਸਟਰਗਲ ਲਈ ਵੀ, ਪਾਕਿਸਤਾਨ ਲਈ ਵੀ। ਪਾਕਿਸਤਾਨ ਹੁੰਦਾ ਨਾਟ ਓਨਲੀ ਕਿ ਵੀ ਅਮਰੀਕਾ ਦੀਆਂ ਇਹ ਸਾਰੀਆਂ ਜੇ 3-4 ਦਿਨ ਦੀਆਂ ਕਾਰਵਾਈਆਂ ਤੋਂ ਬਾਅਦ ਦੇਖੀਏ ਕਿ ਈਵਨ ਅਮਰੀਕਨ ਮੀਡੀਆ ਦੀ ਵੀ ਇਹ ਮਜਬੂਰੀ ਬਣ ਗਈ। ਜੇ ਫੌਕਸ ਨਿਊਜ਼ ਨੇ ਕੀਤਾ, ਇਮਰਾਨ ਖਾਨ ਨੇ ਹਰ ਸਿਚੁਏਸ਼ਨ ਨੂੰ ਠੀਕ ਤਰ੍ਹਾਂ ਹੈਂਡਲ ਕੀਤੀ। ਥੋੜਾ ਜਿਹਾ ਜਿਵੇਂ ਮੈਂ ਕਿਹਾ ਹੈ ਕਿ ਵੀ ਜੇ ਬੋਲਣ 'ਚ ਰਿਸਟ੍ਰੇਨ ਹੋਏ, ਕਿਉਂਕਿ ਇਸ ਗੱਲ ਦਾ ਵੀ ਧਿਆਨ ਰਹਿਣਾ ਚਾਹੀਦਾ ਹੈ ਕਿ ਵੀ ਜਦੋਂ ਤੁਸੀਂ ਬਹੁਤ ਜ਼ਿਆਦਾ ਬੋਲਦੇ ਹੋ ਫਿਰ ਤੁਹਾਡਾ ਇਸ ਗੱਲ ਦੇ ਵੀ ਚਾਂਸਸ ਹੁੰਦੇ ਨੇ ਤੁਸੀਂ ਜ਼ਿਆਦਾ ਗਲਤੀਆਂ ਕਰਦੇ ਹੋ। ਜਦੋਂ ਤੁਸੀਂ ਇੱਕ ਐਸੀ ਟੈਰੇਨ ਦੇ ਉੱਤੇ ਹੋ ਜਿੱਥੇ ਤੁਹਾਡਾ ਇਹੀ ਨਹੀਂ ਵੀ ਇੱਕ ਕਦਮ ਦੇਖਿਆ ਜਾ ਰਿਹਾ, ਕਦਮ ਚੁੱਕਣ ਲੱਗੇ ਤੁਹਾਡੇ ਮੱਥੇ ਤੇ ਕਿੰਨਾ ਪਸੀਨਾ ਆਇਆ, ਤੁਹਾਡੇ ਹੱਥਾਂ ਦੇ ਪੁੱਠੇ ਪਾਸੇ ਤੇ ਕਿੰਨਾ ਆਇਆ, ਤੁਹਾਡੀ ਸਮਾਈਲ 'ਚ ਪਹਿਲੀ ਵਾਰੀ 'ਚ ਕਿੰਨੇ ਦੰਦ ਨਜ਼ਰ ਆਏ। ਦੂਸਰੇ ਇਹ ਸਾਰੇ ਲੋਕ ਬੈਠੇ ਜਿਹੜੇ ਬਾਡੀ ਲੈਂਗੁਏਜ ਐਕਸਪਰਟ ਔਰ ਮੀਡੀਆ ਔਰ ਦੂਜੇ ਆਬਜ਼ਰਵਰ ਨੇ, ਇਹ ਸਾਰੇ ਨੂੰ ਦੇਖ ਰਹੇ ਹੁੰਦੇ ਨੇ। ਔਰ ਉਹਨੇ ਹੀ ਜਿਹਨੇ ਮਾਈਕਲ ਨੇ ਲਿਖਿਆ, ਉਹਨੇ ਕਿਹਾ ਕਿ ਜਦੋਂ ਉਹ ਵਾਈਟ ਹਾਊਸ ਉਤਰੇ ਇਨੀਸ਼ੀਅਲੀ ਹੀ ਵਾਸ ਲਿਟਲ ਨਰਵਸ, ਹਾਲਾਂਕਿ ਇਹ ਗੱਲ ਨੋਟਿਸ, ਬਟ then he was fully confident in this so ਜਦੋਂ ਇਸ ਲੈਵਲ ਦੇ ਉੱਤੇ ਸਾਰਾ ਚੱਲ ਰਿਹਾ ਹੋਏ ਕਿ ਵੀ ਤੁਹਾਡੇ ਕਹਿਣ ਤੇ ਕਰਨ ਦੇ ਵਿੱਚ ਕਿੰਨਾ ਗੈਪ ਹੈ, ਔਰ ਉਹਦੇ ਵਿੱਚ ਕੁਝ ਚੀਜ਼ਾਂ ਤੁਸੀਂ ਆਊਟਰਾਈਟ ਰਿਜੈਕਟ ਕਰ ਦਿਓ ਕਿ ਜਿਵੇਂ ਹੋ ਨਹੀਂ ਰਿਹਾ ਜਿਵੇਂ ਮੀਡੀਆ ਦੇ ਹਵਾਲੇ ਨਾਲ ਸੀ, ਸੋ ਉਹ ਫਿਰ ਤੁਹਾਡੀ ਥੋੜਾ ਕ੍ਰੈਡੀਬਿਲਿਟੀ ਨੂੰ ਹਰਟ ਵੀ ਕਰਦਾ ਹੈ। ਪਰ ਮੈਂ ਸਮਝਦਾ ਵੀ ਇਨ ਦਾ ਐਂਡ ਹੈਵਿੰਗ ਸੈਡ ਐਵਰੀਥਿੰਗ, ਜਿਹੜੀ ਗੱਲ ਉਹ ਸ਼ੇਕਸਪੀਅਰ ਦੇ ਹਵਾਲੇ ਨਾਲ ਉਹ ਡੌਨ ਦਾ ਆਰਟੀਕਲ ਔਰ ਮਿਸਟਰ ਮਾਈਕਲ, ਉਹਨਾਂ ਦਾ ਫੁੱਲ ਨੇਮ ਜਿਹੜਾ ਉਹ ਮਾਈਕਲ ਕੁਗਲਮੈਨ ਹੈ, ਉਹਨਾਂ ਨੇ ਕਹੀ ਹੈ ਔਰ ਸ਼ੇਕਸਪੀਅਰ ਨੂੰ ਕੋਟ ਕਰਕੇ ਕਿ ਵੀ ਹੀ ਕੇਮ, ਹੀ ਸੌ, ਹੀ ਕੰਕਰਡ। ਬਿਲਕੁਲ ਇਹ ਗੱਲ ਇਸ ਦੌਰੇ ਦੇ ਉੱਤੇ ਟੁਕਦੀ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ, ਪਰ ਇੱਥੇ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।